ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਓ, ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਿਛਲੇ ਕੁਝ ਦਿਨਾਂ ਤੋਂ ਟੀਵੀ 84 ਦੇ ਉੱਪਰ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਜੂਨ 84 ਨਵੰਬਰ 84 ਦਾ ਘੱਲੂਘਾਰ ਦੇ ਸੰਬੰਧੀ ਗੱਲਬਾਤ ਕੀਤੀ ਸੀ ਤੇ ਅੱਜ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਕੈਲੀਫੋਰਨੀਆ ਤੋਂ ਸਰਦਾਰ ਜਸਬੀਰ ਸਿੰਘ ਮੌਜੂਦ ਨੇ, ਜਿਹੜੇ ਕਿ ਉਸ ਵੇਲੇ ਨਵੰਬਰ 84 ਦੇ ਆਈ ਵਿਟਨੈਸ ਹਨ। ਆਓ ਅਸੀਂ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਸ਼ੁਰੂ ਕਰਦੇ ਹਾਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਦਰਸ਼ਕ 84 ਟੀਵੀ ਦੇਖਣ ਵਾਲਿਆਂ ਨੂੰ ਵਿਕਟਮ 84 ਦੇ ਦਾਸ ਜਸਬੀਰ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਅਸੀਂ ਤਾਂ ਵੱਖ-ਵੱਖ ਸ਼ਖਸੀਅਤਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਸੀ, ਪਰ ਤੁਸੀਂ ਇਸ ਚੀਜ਼ ਦੇ ਆਈ ਵਿਟਨੈਸ ਹੋ। ਤੁਸੀਂ ਦੇਖਿਆ ਕਿ ਕੀ ਹੋਇਆ ਸੀ। ਇਹ ਵੀ ਸੁਣਨ ਵਿੱਚ ਆਇਆ ਸੀ ਕਿ ਤੁਹਾਡੀ ਫੈਮਿਲੀ ਦੇ ਜੀ ਜਿਹੜੇ 26 ਤੋਂ ਜ਼ਿਆਦਾ ਜੀ ਮਾਰੇ ਗਏ ਸੀ। ਇਸ ਬਾਰੇ ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਜੀ, ਇਹ ਬਹੁਤ ਵੱਡਾ ਦੁਖਾਂਤ ਹੈ ਕੌਮ ਦਾ, ਤੇ ਮਹਾਰਾਜ ਦੀ ਬਾਣੀ ਆਉਂਦੀ ਨੇ, ਜਿਸ ਤਨ ਲਾਗੇ ਸੋ ਤਨ ਜਾਣੇ ਜੀ, ਆਵਰ ਕੀ ਜਾਣੇ ਪੀਰ ਪਰਾਈ। ਜਿਨ੍ਹਾਂ ਦੇ ਨਾਲ ਲੱਗੀ ਉਹਨਾਂ ਨੂੰ ਹੀ ਪਤਾ ਹੈਗਾ। 84 ਕਤਲੇਆਮ ਦੇ ਕਾਲੇ ਦਿਨ ਜਦੋਂ ਸਾਡੀ ਅੱਖਾਂ ਦੇ ਸਾਹਮਣੇ ਘੁੰਮਦੇ ਹਨ ਤੇ ਕਲੇਜਾ ਕੰਮ ਉੱਠਦਾ ਹੈ। ਹਾਂਜੀ, ਕਿ ਇਦਾਂ ਦਾ ਦੁਖਾਂਤ ਸਾਡੇ ਜਿਹੜੇ ਫਾਦਰ ਲਾ ਸੀ, ਮੇਰੇ ਫਾਦਰ ਸਾਹਿਬ ਦਾਦਾ ਜੀ, ਜਦੋਂ ਪਾਰਟੀਸ਼ਨ ਪਾਕਿਸਤਾਨ ਦਾ ਤਾਂ ਉਹਨਾਂ ਨੇ ਵੀ ਉਸ ਵਕਤ ਇਹੋ ਜਿਹਾ ਦੁੱਖਾਂ ਨਹੀਂ ਦੇਖਿਆ ਜੀ। ਕਿ ਉਸ ਵੇਲੇ ਵੀ ਇਦਾਂ ਦਾ ਮਾਹੌਲ ਨਹੀਂ ਬਈ, ਪਰ ਉਹ ਦੇਸ਼ ਜਿਹਨੂੰ 90% ਕੁਰਬਾਨੀ ਪੰਜਾਬੀ ਸਿੱਖਾਂ ਨੇ ਦਿੱਤੀ, ਹਾਂਜੀ, ਉਸ ਦੇਸ਼ ਦੇ ਵਿੱਚ ਜਿਹਨੂੰ ਕਹਿੰਦੇ ਇਹ ਸਭ ਤੋਂ ਵੱਡਾ ਡੈਮੋਕ੍ਰੇਸੀ ਵਾਲਾ ਮੁਲਕ, ਉਸ ਦੇਸ਼ ਦੇ ਰਾਜਧਾਨੀ ਦਿੱਲੀ ਅਤੇ ਵੱਖ-ਵੱਖ ਸਟੇਟਾਂ ਦੇ ਵਿੱਚ ਘੱਟੋ ਘੱਟ 17 ਜਾਂ 18 ਸਟੇਟ ਜਾਂ 130 ਸ਼ਹਿਰਾਂ ਦੇ ਵਿੱਚ ਬਈ ਇਸ ਤਰ੍ਹਾਂ ਸਿੱਖਾਂ ਦੇ ਨਾਲ ਉਹਨਾਂ ਨੂੰ ਦੇਸ਼ ਆਜ਼ਾਦੀ ਦੇ ਕਰਾਉਣ, ਜਿਹੜੀ ਸਭ ਤੋਂ ਵੱਡੀ ਕੁਰਬਾਨੀ ਦੇਣ ਵਾਲੀ ਕੌਮ ਨੂੰ ਇਹ ਇਨਾਮ ਵਜੋਂ ਦਿੱਤਾ ਜਾਏਗਾ। ਸਰੇਆਮ ਗਲਾਂ ਟਾਇਰ ਪਾ ਕੇ ਧੀਆਂ ਭੈਣਾਂ ਦੇ ਨਾਲ ਸਰੇਆਮ ਰੇਪ, 10-10 20 ਬੰਦੇ ਰੇਪ ਕਰਨ ਜੀ, ਜਿੱਦਾਂ ਜਾਨਵਰ ਵੀ ਇਸ ਤਰ੍ਹਾਂ ਨਹੀਂ ਕਰਦੇ। ਤੇ ਜਦੋਂ ਉਹ ਕਾਲੇ ਦਿਨ ਅੱਖਾਂ ਦੇ ਸਾਹਮਣੇ ਆਉਂਦੇ ਤੇ ਮਤਲਬ ਤਨ ਬਦਨ ਕੰਬ ਉੱਠਦਾ ਹੈ। ਹਾਂਜੀ, ਦਾਸ ਦੀ ਫੈਮਿਲੀ ਦੇ 26 ਜੀ, ਮੈਂ ਕਹਿੰਦਾ ਆਪ ਮੇਰੇ 26 ਕਿਉਂ, ਜਿਹੜੇ ਵੀ ਭੈਣ ਭਰਾ ਜਿਨ੍ਹਾਂ ਦੇ ਘੱਟੋ ਘੱਟ 3 ਦਿਨਾਂ 'ਚ 72 ਘੰਟਿਆਂ ਦੇ ਵਿੱਚ ਮਤਲਬ 30,000 ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ, ਉਹ ਮੇਰੇ ਹੀ ਪਰਿਵਾਰ ਦੇ ਅੰਗ ਹੈਗੇ। ਹਾਂਜੀ, ਕਿਉਂਕਿ ਮੈਂ ਸਿੱਖੀ ਨੂੰ ਬਿਲੋਂਗ ਕਰਦਾ, ਤੇ ਉਹ ਵੀ ਜਿਹੜੇ ਭੈਣ ਭਰਾ ਮਾਰੇ ਗਏ ਇਹ ਜੇ ਸਿੱਖੀ ਦੇ ਨਾਤੇ ਮਾਰੇ ਗਏ, ਤੇ ਮੈਂ ਆਪਣੇ 26 ਕਿਉਂ, ਮੈਂ 30,000 ਜਿਹੜਾ ਮਾਰਿਆ ਉਹ ਮੇਰਾ ਹੀ ਪਰਿਵਾਰ ਸੀ। ਜੀ ਬਿਲਕੁਲ ਜੀ ਜੀ। ਆਈ ਮੀਨ ਲਾਈਕ ਸਹੀ ਗੱਲ ਤੁਸੀਂ ਕਹਿ ਰਹੇ ਹੋ, ਬਿਕੋਜ਼ ਕਾਫੀ ਲੋਕਾਂ ਨੂੰ, ਜੇ ਅਸੀਂ ਗੱਲਬਾਤ ਕਰਦੇ ਨਵੰਬਰ 84 ਦੇ ਬਾਰੇ, ਉਹ ਕਹਿੰਦੇ ਨੇ ਕਿ 30 ਸਾਲ ਹੋ ਗਏ ਨੇ, ਭੁੱਲ ਜਾਓ ਜੀ, ਸਾਡਾ ਕੀ ਲੈਣਾ ਦੇਣਾ, ਸਾਡੇ ਕੋਲ ਕੁਝ ਮਰੇ ਸੀਗੇ, ਅਸੀਂ ਇਸ ਦੇ ਪੰਜਾਬ ਦੇ ਵਿੱਚ ਸੀਗੇ ਇਸ ਵੇਲੇ। ਪਰ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਕਿ ਸਾਡਾ ਹੀ ਪਰਿਵਾਰ ਸੀਗੇ, ਸਾਡੀਆਂ ਹੀ ਭੈਣਾਂ ਭਰਾਵਾਂ ਸੀ ਜਿਨ੍ਹਾਂ ਦੀ ਉਸ ਵੇਲੇ ਮੌਤ ਹੋਈ ਸੀ। ਛੋਟੇ ਛੋਟੇ ਬੱਚਿਆਂ ਤੱਕ ਨੂੰ ਇਹਨਾਂ ਨੇ ਬਖਸ਼ਿਆ। ਇਹ ਵੀ ਸੁਣ ਵਿੱਚ ਆਇਆ ਸੀ ਕਿ ਛੋਟੇ ਛੋਟੇ ਬੱਚਿਆਂ ਨੂੰ ਇਹ ਗੈਸ ਦੇ ਨਾਲ ਸਾੜ ਦਿੰਦੇ ਸੀਗੇ, ਬਜ਼ੁਰਗਾਂ ਦੇ ਉੱਪਰ ਟਾਇਰ ਪਾ ਕੇ, ਜਾਂ ਉਹਨਾਂ ਦੀ ਪੱਗਾਂ ਦੇ ਨਾਲ ਹੀ ਉਹਨਾਂ ਨੂੰ ਬੰਨ੍ਹ ਕੇ ਸਾੜ ਦਿੰਦੇ ਸੀਗੇ। ਈਵਨ ਜਿਸ ਤਰ੍ਹਾਂ ਤੁਹਾਡੀ ਮਦਰ ਇਨ ਲਾ ਸੀਗੀ, ਉਹਨਾਂ ਦਾ ਵੀ ਉਹਨਾਂ ਦੇ ਬੱਚਿਆਂ ਸਾਹਮਣੇ ਰੇਪ ਕੀਤਾ ਗਿਆ ਸੀਗਾ। ਇਸ ਬਾਰੇ ਵੀ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਡਿਟੇਲ ਦੇ ਵਿੱਚ ਦੱਸੋ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਹੋਇਆ ਕੀ ਸੀਗਾ। ਦੇਖੋ ਜੀ, ਜਦੋਂ ਇਹ ਕਤਲੇਆਮ ਹੈ ਉਸ ਵਕਤ ਮੈਂ 18 ਸਾਲ ਦਾ ਸੀ ਜੀ। ਕਤਲੇਆਮ ਵਿੱਚ ਮੈਂ ਵੀ ਆਪਣੇ ਕੇਸ ਕੱਟੇ ਜੀ। ਕੇਸ ਕੱਟ ਕੇ ਦਿੱਲੀ ਦੀ ਸੜਕਾਂ ਦੇ ਉੱਪਰ ਇਹ ਸਾਰਾ ਨੰਗਾ ਨਾਚ ਦੇਖਿਆ ਜੀ, ਕਿ ਕਿਸ ਤਰ੍ਹਾਂ ਸਿੱਖਾਂ ਦੇ, ਦੇਖੋ ਕਿੰਨੀ ਸਾਡੀ ਕੌਮ ਦੀ ਬਦਕਿਸਮਤੀ ਹੈ। ਸੋ ਲੋਕ ਕਹਿੰਦੇ ਆ ਜੀ 30 ਸਾਲ ਹੋ ਗਏ, ਭੁੱਲ ਜਾਣਾ ਚਾਹੀਦਾ ਹੈ। ਹਾਂਜੀ, ਕੀ ਹਾਂ ਬਈ, ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਨ੍ਹਾਂ ਮਾਵਾਂ ਦੇ ਨਾਲ ਉਹਨਾਂ ਦੇ ਬੱਚਿਆਂ ਦੇ ਸਾਹਮਣੇ ਕੋਈ ਮੈਨੂੰ ਇਸ ਤਰ੍ਹਾਂ ਦੀ ਕੋਈ ਮਿਸਾਲ ਦਿਓ ਕਿ ਮਾਂ ਦੇ ਸਾਹਮਣੇ ਉਹਦਾ 18 ਸਾਲ ਦਾ ਬੇਟਾ 19 ਸਾਲ ਦਾ ਹੈਗਾ, ਉਸ ਬੇਟੇ ਦੇ ਸਾਹਮਣੇ ਉਹਦੀ ਮਾਂ ਦੇ ਨਾਲ 10-10 ਬੰਦੇ ਰੇਪ ਕਰ ਰਹੇ ਹੋ, ਫਿਰ ਰੇਪ ਕਰਨ ਤੋਂ ਬਾਅਦ ਉਸ ਦੇ ਬੇਟੇ ਨੂੰ ਉਹਦੀ ਮਾਂ ਦੇ ਅੱਖਾਂ ਦੇ ਸਾਹਮਣੇ ਗਲੇ 'ਚ ਟਾਇਰ ਪਾ ਕੇ ਤੇ ਸਰੇਆਮ ਉਹਨੂੰ ਜਿੰਦਾ ਜੀ ਸਾੜਤਾ ਜਾਏ ਜੀ। ਕਿਸ ਤਰ੍ਹਾਂ ਭੁੱਲ ਜਾਈਏ? ਬਿਲਕੁਲ, ਜੇ ਸਿੱਖ ਹੈਗੇ ਆ, ਮੈਂ ਕਹਿੰਦਾ ਉਹ ਸਿੱਖ ਨਹੀਂ ਹੋ ਸਕਦਾ ਜਿਹੜਾ ਦਰਬਾਰ ਸਾਹਿਬ ਨੂੰ ਭੁੱਲ ਜਾਏ। ਹਾਂਜੀ, ਦਰਬਾਰ ਸਾਹਿਬ ਹਰ ਸਿੱਖ ਦੀ ਜਿੰਦ ਜਾਨ ਹੈ।
ਹਾਂਜੀ ਜਾਨ ਤੋਂ ਵੀ ਪਿਆਰਾ ਦਰਬਾਰ ਸਾਹਿਬ ਹੈਗਾ, ਜੀ ਕਿਉਂਕਿ ਦਸਮ ਪਾਤਸ਼ਾਹ ਦੇ ਸਿੱਖ ਹੈਗੇ ਆ ਤੇ ਦਰਬਾਰ ਸਾਹਿਬ ਉਹ ਪਵਿੱਤਰ ਸਥਾਨ ਜਿਹੜੇ ਇਹਨਾਂ ਨੇ ਜੂਨ ਦੇ ਵਿੱਚ ਪਹਿਲੇ ਟੈਂਕਾਂ ਰਾਹੀਂ ਉੱਥੇ ਵੀ ਮਾਸੂਮ ਬੱਚਿਆਂ ਨੂੰ ਮਾਰਿਆ, ਧੀਆਂ ਭੈਣਾਂ ਨਾਲ ਜੋ ਕੀਤਾ ਜੀ। ਤੇ ਉਹ ਸਿੱਖ ਹੀ ਨਹੀਂ ਹੋ ਸਕਦਾ ਜਿਹੜਾ 84 ਜਿਹੜਾ ਅਕਾਲ ਤਖਤ ਅਟੈਕ ਹੋਇਆ ਜਾਂ 84 ਦਾ ਕਤਲੇਆਮ ਦਾ ਉਹਨੂੰ ਭੁੱਲ ਜਾਏ ਜੀ। ਹੁਣ ਇਹ ਲੋਕ ਹਰ ਸਾਲ ਰਾਵਣ ਨੂੰ ਸਾੜਦੇ ਆ, ਹਾਂਜੀ ਉਹਨੂੰ ਭੁੱਲਦੇ ਬਿਲਕੁਲ ਨਹੀਂ। ਤੇ ਸਾਡੇ ਨਾਲ ਜਿਹੜੇ 17-18 ਸਟੇਟ ਜਾਂ 130 ਸ਼ਹਿਰਾਂ ਵਿੱਚ ਜਿਹੜੇ ਮਾਵਾਂ ਭੈਣਾਂ ਨਾਲ ਜੋ ਮਤਲਬ ਹੁਣ ਮੈਂ ਆਪਣੇ ਜਿਹੜੇ ਤੋਂ ਤੁਸੀਂ ਕਿਹਾ ਮਾਤਾ ਗੁਰਦੀਪ ਕੌਰ ਦਾ ਨਾਮ, ਹਾਂਜੀ ਉਹ ਮੇਰੀ ਮਦਰ ਨਾਲ 40 ਸਾਲ ਦੀ ਸੀ ਉਸ ਵਕਤ। ਹਾਂਜੀ ਤੇ ਤੁਸੀਂ ਅੰਦਾਜ਼ਾ ਲਾਓ ਇੱਕ 40 ਸਾਲ ਦੀ ਔਰਤ ਨੂੰ ਇਹਨਾਂ ਦਰਿੰਦਿਆਂ ਨੇ ਨਹੀਂ ਬਖਸ਼ਿਆ, ਉਹਦੇ ਨਾਲ ਰੇਪ ਕੀਤਾ। ਤੇ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਜਵਾਨ ਬੱਚੀ 17-18 ਸਾਲ ਤੋਂ ਲੈ ਕੇ ਤੇ 40 ਸਾਲ ਦੇ, ਉਹਨਾਂ ਦਾ ਕੀ ਹਾਲ ਕੀਤਾ ਹੈ, ਬਿਲਕੁਲ ਕਿਸ ਤਰ੍ਹਾਂ ਭੁੱਲ ਜਾਈਏ। ਹਾਂਜੀ ਤੇ ਇਹ ਸਿੱਖਾਂ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਇਹ ਕਤਲੇਆਮ ਕੀਤਾ। ਜੀ ਕਤਲੇਆਮ ਦਾ ਫਿਰ ਇਹਨਾਂ ਨੇ ਸਿਹਰਾ ਦਿੱਤਾ ਇਹ ਰਾਈਟਸ ਹਨ। ਹਾਂਜੀ ਸਾਡੇ ਲੋਕ ਵੀ ਕਈ ਕਹਿੰਦੇ ਰਾਈਟਸ ਹੈਗੇ। ਜੀ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ, ਰਾਈਟਸ ਹੁੰਦੇ ਦੋ ਤਰ੍ਹਾਂ ਦੇ ਝਗੜੇ, ਹਾਂਜੀ ਕਿ ਸਿੱਖਾਂ ਦਾ ਝਗੜਾ ਕਿਹਦੇ ਨਾਲ ਸੀ? ਜੀ ਹਿੰਦੂ ਨਾਲ ਸੀ। ਤੇ 84 ਕਤਲੇਆਮ 31 ਅਕਤੂਬਰ ਤੋਂ ਬਾਅਦ 1 ਨਵੰਬਰ 2 ਨਵੰਬਰ 3 ਨਵੰਬਰ ਤੱਕ ਕਤਲੇਆਮ ਹੋਇਆ ਹੈ। ਹਾਂਜੀ। ਤੇ ਇਹਨਾਂ 4 ਦਿਨਾਂ 'ਚ ਦੇਖ ਲਓ ਕਿ ਸਭ ਤੋਂ ਵੱਧ 1 ਨਵੰਬਰ ਤੋਂ ਕਤਲੇਆਮ ਸ਼ੁਰੂ ਹੋ ਗਿਆ ਸੀ। ਜੀ ਤੇ ਇਹਦੇ ਵਿੱਚ ਦੇਖੋ ਕਿ ਕਿੰਨੇ ਕੁ ਹਿੰਦੂ ਮਾਰੇ ਗਏ, ਕਿੰਨੀ ਕੁ ਉਹਨਾਂ ਦੀ FIR ਲੌਜ ਹੈ। ਜੀ ਦੂਜੇ ਪਾਸੇ ਇਹਨਾਂ 72 ਘੰਟਿਆਂ ਦੇ ਵਿੱਚ 3 ਦਿਨ ਜਿਹੜਾ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ 30,000 ਤੋਂ ਵੱਧ ਸਿੱਖ ਕਿਉਂ ਮਾਰੇ ਗਏ? ਦੰਗਾ ਕਿੱਥੋਂ ਹੋਇਆ? ਹਾਂਜੀ ਇਸ ਸਿਰਫ ਲੋਕਾਂ ਦੇ ਇੱਕ ਮੂੰਹ ਵਿੱਚ ਪਾਤਾ ਸ਼ਬਦ ਦੰਗਾ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ, ਪਰ ਜਿੱਥੇ ਸਰਕਾਰ ਹੀ ਖੁਦ ਇਨਵੋਲਡ ਹੋ, ਹਾਂਜੀ ਰਕਸ਼ਕ ਹੀ ਪਕਸ਼ਕ ਬਣ ਗਏ। ਹਾਂਜੀ ਜਿਹੜੇ ਪੁਲਿਸ ਆਫੀਸਰ ਉਹ ਖੁਦ ਆ ਕੇ ਇਹ ਕਤਲੇਆਮ ਕਰਾ ਰਹੇ ਹਨ ਤੇ ਉਹਨਾਂ ਮਤਲਬ ਉਹ ਉੱਥੋਂ ਸਾਨੂੰ ਇਨਸਾਫ ਦੀ ਆਸ ਵੀ ਪਹਿਲੇ ਨਹੀਂ ਰੱਖਣੀ ਚਾਹੀਦੀ ਨਾ, ਉਹਨਾਂ ਨੇ ਇਨਸਾਫ ਦੇਣਾ ਹੈ। ਹਾਂਜੀ ਜੇ ਦਿੰਦੇ ਤੇ ਕਮਿਸ਼ਨ ਤੇ ਕਮੇਟੀਆਂ ਤੋਂ ਕਮਿਸ਼ਨ, ਸਿਰਫ ਇਸੇ ਗੇੜੇ ਵਿੱਚ ਹੀ ਆਪਾਂ ਨੂੰ ਪਾ ਕੇ ਰੱਖਿਆ। ਸਰੇਆਮ ਸਿੱਖਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਂਦੇ ਆਏ। ਹਾਂਜੀ ਜਿਸ ਤਰ੍ਹਾਂ ਮਤਲਬ ਇਹ ਜੋ ਹਾਲਾਤ ਹੋਏ ਨੇ ਇਹਨਾਂ 72 ਘੰਟਿਆਂ ਦੇ ਵਿੱਚ, ਜਿੱਦਾਂ ਮੈਂ ਤੁਹਾਡੇ ਸਾਹਮਣੇ ਬੈਠਾ ਤਨ ਤੇ ਜਿਹੜੇ ਕੱਪੜੇ ਪਾਏ, ਇਸੇ ਤਰ੍ਹਾਂ ਹੀ ਆਪਣੇ ਵਾਲ ਕੱਟ ਕੇ 1 ਨਵੰਬਰ ਨੂੰ ਮੈਂ ਸਵੇਰੇ ਆਪਣੇ ਘਰੋਂ ਨਿਕਲਿਆ ਜਗਜੀਤ ਨਗਰ ਤੋਂ। ਹਾਂਜੀ ਤੇ ਮੇਰੇ ਫਾਦਰ ਸਾਹਿਬ ਸਾਹਮਣੇ ਸਾਡੇ ਘਰ ਸੀ, ਹਾਂਜੀ ਉਹ ਦਿੱਲੀ ਪੁਲਿਸ ਦਾ EMPLOYE ਸੀ। ਜੀ ਉਹਨਾਂ ਤੇ ਘਰ ਛੱਪੇ, ਮੈਂ ਮੇਰਾ ਚਾਚਾ ਜੀ ਵਾਲ ਕੱਟ ਕੇ ਤੇ ਮੇਰੇ ਫਾਦਰ ਸਾਹਿਬ ਨੇ ਵਾਲ ਕੱਟੇ, ਅਸੀਂ ਦੋਵੇਂ ਨਿਕਲੇ ਹਾਂ। ਤੇ 1 ਨਵੰਬਰ ਨੂੰ ਜਗਜੀਤ ਨਗਰ ਤੋਂ ਹੁੰਦਾ ਹੋਇਆ ਬ੍ਰਹਮਪੁਰੀ, ਗੋਂਡਾ ਤੇ ਯਮਨਾ ਵਿਹਾਰ ਜਾ ਰਹੇ। ਮੇਰੇ ਵੱਡੇ ਤਾਏ ਜੀ ਯਮਨਾ ਵਿਹਾਰ ਰਹਿੰਦੇ ਸੀ। ਹਾਂਜੀ ਤੇ ਮੈਂ ਸੋਚਿਆ ਉੱਥੇ ਚਲਾ ਜਾਂ ਬਚ ਜਾਵਾਂਗਾ। ਪਰ ਦੇਖੋ ਸਿੱਖਾਂ ਨੂੰ ਇਹ ਸੋਚਣਾ ਪਏਗਾ ਕਿ ਸਿੱਖ ਜੇ ਲੱਗਿਆ ਤਾਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਆ। ਹਾਂਜੀ ਇਹਨਾਂ ਦਾ ਪਹਿਲਾ ਅਟੈਕ ਹੁੰਦਾ ਸੀ ਗੁਰਦੁਆਰੇ ਨੂੰ। ਹਾਂਜੀ ਜਦੋਂ ਵੀ ਭੀੜ ਪਹਿਲੇ ਆਂਦੀ ਸੀ ਗੁਰਦੁਆਰਾ ਸਾਹਿਬ ਤੇ ਅਟੈਕ ਕਰਦੀ। ਜੀ ਗੁਰਦੁਆਰਾ ਸਾਹਿਬ ਤੋਂ ਆਂਦੇ ਅਟੈਕ ਕਰਨ ਤੋਂ ਬਾਅਦ ਜਿਹਨਾਂ ਆਪਾਂ ਮੱਥਾ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਦੇ ਹਾਂ, ਹਾਂਜੀ ਜਿਹਨੂੰ ਕਹਿੰਦਾ ਜਾਗਦੀ ਜੋਤ ਸ਼ਬਦ ਗੁਰੂ, ਜੀ ਜਿਹਨੂੰ ਗੁਰੂ ਸਾਹਿਬ ਨੇ ਦਰਜਾ ਦਿੱਤਾ 11ਵਾਂ ਗੁਰੂ, ਕਿ ਸਿੱਖਾਂ ਦਾ ਗੁਰੂ ਕੌਣ ਹੈ? ਹਾਂਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹਾਂਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਪਾਲਕੀ ਤੇ ਸੁਸ਼ੋਭਿਤ ਮਹਾਰਾਜ ਦੇ ਸਰੂਪ, ਉਸ ਪਵਿੱਤਰ ਬੀੜਾ ਨੂੰ ਲਿਆ ਕੇ ਬਾਹਰ ਰੋਡਾਂ ਦੇ ਉੱਪਰ ਸਿੱਟਣਾ, ਜੀ ਫਿਰ ਆ ਕੇ ਠੋਕਰਾਂ ਮਾਰਨੀਆਂ। ਹਾਂਜੀ ਐਵੇਂ ਮੈਂ ਮੇਰੀ ਜ਼ਬਾਨ ਸੜ ਜਾਏ, ਮੈਂ ਕੀ ਲਫ਼ਜ਼ ਦੱਸਾਂ ਬਈ ਕਿਉਂਕਿ ਇਹ ਜਿਹੜੀ ਗੱਲਾਂ ਦੱਸਦਾ ਇੱਕ ਆਪਣੇ ਆਪ ਨੂੰ ਮੈਂ ਬਈ ਇਹ ਵੀ ਸਾਡੀ ਕਿਤੋਂ ਹੀ ਨੇ ਜੀ। ਵੀ ਜਿਹਨੂੰ ਗੁਰੂ ਮੰਨਦੇ ਆ, ਜਿਹੜੇ ਮਹਾਰਾਜ ਸਰੂਪ ਨੂੰ ਆ ਕੇ ਬਾਹਰ ਸਿੱਟਣਾ, ਉੱਪਰ ਆ ਕੇ ਪਿਸ਼ਾਬ ਦਾ ਕਰਦੇ ਤੇ ਐਵੇਂ ਦਰਿੰਦੇ ਤੇ ਉਹਨੂੰ ਕਿਸ ਤਰ੍ਹਾਂ ਭੁੱਲ ਜਾਈਏ?
ਬਿਲਕੁਲ ਜਾਂ ਤਾਂ ਤੁਸੀਂ ਗੁਰਦੁਆਰੇ ਜਾਣਾ ਹੀ ਬੰਦ ਕਰ ਦਿਓ, ਹਾਂਜੀ ਉਹਦੇ ਅੱਗੇ ਮੱਥਾ ਹੀ ਟੇਕਣਾ ਬੰਦ ਕਰੋ, ਜਾਓ ਮੰਦਰਾਂ ਵਿੱਚ ਟੱਲੀਆਂ ਵਜਾਓ। ਜੀ ਹਾਂਜੀ ਗੁਰੂ ਦਾ ਸਿੱਖ ਜਿਹਦੇ ਮੰਨਦੇ ਆ, ਸਾਡੇ ਜਿਹਦੀ ਆਸਥਾ ਹੈਗੀ, ਉਹ ਸਿੱਖ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ। ਹਾਂਜੀ ਉਹ ਮਹਾਰਾਜ ਦੇ ਸਰੂਪ ਹਜ਼ਾਰਾਂ ਦੀ ਗਿਣਤੀ ਚ ਅਗਨ ਭੇਟ ਹੋਏ। ਹਾਂਜੀ 300 ਤੋਂ ਵੱਧ ਗੁਰਦੁਆਰੇ, ਦਿੱਲੀ ਦੇਸ਼ ਦੀ ਰਾਜਧਾਨੀ ਜਿਹਨੂੰ ਮੰਨਦੇ ਆ ਕੈਪੀਟਲ, ਜਿਹਨੂੰ ਕਹਿੰਦੇ ਆ ਕਿ ਸਭ ਤੋਂ ਵੱਡਾ ਡੈਮੋਕ੍ਰੇਸੀ ਵਾਲਾ ਮੁਲਕ ਹੈਗਾ ਇੰਡੀਆ, ਹਿੰਦੁਸਤਾਨ, ਉਹ ਹਿੰਦੁਸਤਾਨ ਦੀ ਰਾਜਧਾਨੀ ਦੇ ਵਿੱਚ 300 ਤੋਂ ਵੱਧ ਗੁਰਦੁਆਰੇ ਅਗਨ ਭੇਟ ਹੋਏ। ਤੇ ਬਾਕੀ ਹੋਰ ਸਟੇਟਾਂ ਜੋ ਹਾਲਾਤ ਹੋਏ ਹਨ, 17 18 ਸਟੇਟ ਜਾਂ 130 ਸ਼ਹਿਰਾਂ ਦੇ ਅੰਦਾਜ਼ਾ ਲਾਓ ਕਿ ਕਿੰਨੇ ਗੁਰਦੁਆਰੇ ਅਗਨ ਭੇਟ ਹੋਏ, ਹਾਂਜੀ ਕਿੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅਗਨ ਭੇਟ ਹੋਏ। ਹਾਂਜੀ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਮੈਂ ਯਮੁਨਾ ਵਿਹਾਰ ਵੱਲ ਜਾ ਰਿਹਾ ਸੀ, ਜੀ ਜਦੋਂ ਉੱਥੇ ਪਹੁੰਚਿਆ ਜੀ ਤੇ ਜਦ ਦੇਖਦਾ ਤੇ ਮੇਰੇ ਤਾਇਆ ਜੀ ਦਾ ਘਰ ਹਾਂਜੀ ਨੂੰ ਅੱਗ ਲੱਗੀ ਪਈ ਹੈ। ਹਾਂਜੀ ਮੇਰੇ ਤਾਇਆ ਜੀ ਦੇ ਘਰ ਦੇ ਨਾਲ ਹੀ ਬਹੁਤ ਵੱਡਾ ਪਾਰਕ ਸੀ, ਜੀ ਪਾਰਕ ਦੇ ਨਾਲ ਆਪਣਾ ਸੀਵਰ ਐਮਸੀਡੀ ਦੇ ਜਦੋਂ ਪਾਉਂਦੇ ਆ ਨਾ, ਤੇ ਵੱਡੇ ਵੱਡੇ ਪਾਈਪ ਸੀਵਰ ਦੇ, ਹਾਂਜੀ ਉਹਨਾਂ ਦੇ ਵਿੱਚ ਮੈਂ ਪਹਿਲੀ ਰਾਤ ਨਵੰਬਰ ਨੂੰ ਉੱਥੇ ਰਾਤ ਬਿਤਾਈ। ਹਾਂਜੀ ਉਸ ਤੋਂ ਬਾਅਦ 2 ਨਵੰਬਰ ਨੂੰ ਮੈਂ ਉੱਥੋਂ ਨਿਕਲਿਆ ਤੇ ਯਮੁਨਾ ਵਿਹਾਰ, ਫਿਰ ਜਾਂਦਾ ਹੋਇਆ ਬੱਸ ਅੱਡੇ ਵੱਲ। ਹਾਂਜੀ ਮੈਂ ਕਿਹਾ ਤੋਂ ਬੱਸ ਲੈ ਕੇ ਮਨ ਦੇ ਵਿੱਚ ਖਿਆਲ ਆਇਆ ਵੀ ਜਾਵਾਂ ਮੈਂ, ਤੇ ਤੁਸੀਂ ਤੁਹਾਨੂੰ ਅੰਦਾਜ਼ਾ ਲਾਓ ਕਿ ਵੀ ਜੋ ਹਾਲਾਤ ਦੇਖੇ ਨਾ, ਤੇ ਮੈਂ ਬਿਆਨ ਨਹੀਂ ਕਰ ਸਕਦਾ ਵੀ ਇਸ ਤਰ੍ਹਾਂ ਦੇ ਹਾਲਾਤ ਪਈ ਸਿੱਖਾਂ ਦੇ ਨਾਲ, ਪਰਿਵਾਰਾਂ ਨਾਲ। ਹਾਂਜੀ ਯਮੁਨਾ ਵਿਹਾਰ ਤੋਂ ਭਜਨਪੁਰਾ, ਖਜੂਰੀ, ਗਾਉੜੀ, ਇਹਨਾਂ ਇਲਾਕੇ 'ਚ ਇਹ ਸਿੱਖਾਂ ਦੇ ਉੱਥੇ ਘਰ ਸੀ। ਹਾਂਜੀ ਤੇ ਸਰੇਆਮ ਮਤਲਬ ਸਿੱਖਾਂ ਦੇ ਮਤਲਬ ਜਿਹੜੇ ਗਲਾਂ ਟਾਇਰ ਪਾ ਕੇ, ਜਿਹਦੇ ਸਿਰ ਤੇ ਪੱਗ ਦੇਖਦੇ, ਮੂੰਹ ਤੇ ਦਾੜੀ ਦੇਖਦੇ, ਗਲੇ ਟਾਇਰ ਪਾਇਆ, ਤੇ ਸਿਰਫ ਇਦਾਂ ਦਾ ਅੰਦਾਜ਼ਾ ਲਾਓ ਕਿ ਉਹਨਾਂ ਨੂੰ ਮਾਚਿਸ ਦੀ ਤੀਲੀ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਸੀ। ਜੀ ਬਈ ਮਾਚਿਸ ਦੀ ਤੀਲੀ ਦਾ ਸਮਾਂ ਵੀ ਇਹਨਾਂ ਦਾ ਜਾਇਆ ਨਾ ਜਾਏ। ਚਿੱਟਾ ਕੈਮੀਕਲ ਉਹ ਸਿਰਫ ਆਰਮੀ ਕੋਲ ਹੁੰਦਾ ਹੈ। ਉਹ ਚਿੱਟਾ ਕੈਮੀਕਲ ਕਿੱਥੋਂ ਆਇਆ, ਕਿਹਦੇ ਕਹਿਣ ਤੇ ਆਇਆ, ਕਿਹਨੇ ਸਪਲਾਈ ਕੀਤਾ? ਜੀ ਕਿ ਜਿਹੜੀ ਆਰਮੀ ਬੰਬ ਬਣਾਉਣ ਦੇ ਕੰਮ ਲਾਂਦੀ ਸੀ, ਉਹ ਚਿੱਟਾ ਕੈਮੀਕਲ ਦੀ ਮੁੱਠੀ ਭਰਦੇ ਸੀ ਤੇ ਜਿੱਦਾਂ ਸਿੱਟਦੇ ਸੀ, ਉਸ ਤੁਰੰਤ ਉੱਥੇ ਅੱਗ ਲੱਗ ਜਾਂਦੀ ਸੀ। ਕਿਹਦੇ ਕਹਿਣ ਤੇ ਇੰਨੀ ਲਾਰਜ ਸਕੇਲ ਤੇ ਮਤਲਬ ਮਿੱਟੀ ਦਾ ਤੇਲ ਤੇ ਪੈਟਰੋਲ ਸਪਲਾਈ ਕੀਤਾ? ਹਾਂਜੀ ਕਿਹੜੀ ਤਾਕਤਾਂ ਸੀ? ਜੀ ਜੀ ਤਾਕਤ ਸੀ ਰਾਜੀਵ ਗਾਂਧੀ, ਤਾਕਤ ਸੀ HKL ਭਗਤ, ਹਾਂਜੀ ਸੱਜਣ ਕੁਮਾਰ, ਟਾਈਟਲਰ, ਧਰਮਦਾਸ ਸ਼ਾਸਤਰੀ, ਜੀ ਤੇ ਮੇਨ ਜਿਹੜਾ ਹਥਿਆਰਾ ਜਿਹਨੂੰ ਕਹਿੰਦੇ ਆ ਕੌਮ ਦਾ, ਜਿਹੜੇ ਬੜੇ ਲੋਕ ਉਹਨੂੰ ਬਿਗ ਬੀ ਦੇ ਨਾਲ ਜਾਣਦੇ ਆ, ਕੋਈ ਅਮਿਤਾਭ ਬੱਚਨ, ਜਿਹਨੇ ਸ਼ੁਰੂਆਤ ਕਰਾਈ ਜੀ ਮੈਡੀਕਲ ਦੇ ਬਾਹਰ। ਹਾਂਜੀ ਜਦੋਂ ਰਾਜੀਵ ਗਾਂਧੀ ਆਪਣੀ ਮਾਂ ਨੂੰ ਮੈਡੀਕਲ ਦੇ ਵਿੱਚ ਮਿਲਣ ਆਇਆ ਜੀ ਗੋਲੀ ਲੱਗਣ ਤੋਂ ਬਾਅਦ, ਜੀ ਤੇ ਉਹ ਸ਼ਖਸ ਵੀ ਆਇਆ, ਤੇ ਕਿਉਂਕਿ ਰਾਜੀਵ ਗਾਂਧੀ ਦਾ ਕਾਫੀ ਨਜ਼ਦੀਕੀ ਦੋਸਤ ਮੰਨਿਆ ਜਾਂਦਾ, ਜੋ ਸੁਣਿਆ, ਹਾਂਜੀ ਉਹ ਵੀ ਆਇਆ ਮਿਲਣ ਵਾਸਤੇ, ਤੇ ਉਹਨੇ ਨਾਰਾ ਦਿੱਤਾ ਖੂਨ ਦਾ ਬਦਲਾ ਖੂਨ। ਇਹ ਦੂਰਦਰਸ਼ਨ ਲਾਈਵ ਚੱਲ ਰਿਹਾ ਸੀ। ਹਾਂਜੀ ਉਸ ਵਕਤ ਸਾਡੇ ਘਰਾਂ 'ਚ ਬਲੈਕ ਐਂਡ ਵਾਈਟ ਟੀਵੀ ਹੋਇਆ ਕਰਦੇ ਸੀ, ਹਾਂਜੀ ਤੇ ਇਹ ਅਸੀਂ ਲਾਈਵ ਦੇਖ ਰਹੇ ਹਾਂ। ਸਾਨੂੰ ਉਸ ਵਕਤ ਨਹੀਂ ਸਮਝ ਸੀ ਵੀ ਇਹ ਕੀ ਆ ਬਈ, ਤੇ ਇਹ ਉਹਨੇ ਕਿਹਾ ਖੂਨ ਦਾ ਬਦਲਾ ਖੂਨ, ਖੂਨ ਦੇ ਛਿੱਟੇ ਹਥਿਆਰਾਂ ਦੇ ਘਰਾਂ ਤੱਕ, ਤੇ ਸਿੱਖਾਂ ਨੇ ਸਾਡੀ ਮਾਂ ਮਾਰੀ, ਖੂਨ ਦਾ ਬਦਲਾ ਖੂਨ। ਤੁਸੀਂ ਅੰਦਾਜ਼ਾ ਲਾਓ, ਦੂਰਦਰਸ਼ਨ ਲਾਈਵ ਚੱਲ ਰਿਹਾ ਸੀ, ਤੇ ਜਦੋਂ ਮੈਡੀਕਲ ਦੇ ਬਾਹਰ ਬਹੁਤ ਤਕੜੀ ਭੀੜ ਸੀ, ਬਹੁਤ ਤਾਦਾਦ ਲੋਕਾਂ ਦੀ। ਹਾਂਜੀ ਤੇ ਜਦੋਂ ਇਹਨੇ ਸਲੋਗਨ ਦਿੱਤਾ, ਤੇ ਉਸ ਦੇ ਵਿੱਚ ਇੱਕ ਸਿੱਖਾਂ ਦਾ ਬੱਚਾ ਖੜਾ ਸੀ ਜੀ। ਉਹ ਸਿੱਖਾਂ ਦੇ ਬੱਚੇ ਨੂੰ ਵਾਲਾਂ ਤੋਂ ਫੜ ਕੇ ਉਹਦਾ ਸਪੋਰਟ ਉੱਥੇ ਹੀ ਮਾਰਤਾ। ਉਸ ਤੋਂ ਬਾਅਦ ਲਾਈਵ ਟੈਲੀਕਾਸਟ ਬੰਦ ਹੋ ਗਿਆ, ਤੇ 1 ਨਵੰਬਰ ਤੋਂ ਜੋ ਕਤਲੇਆਮ ਸ਼ੁਰੂ ਹੋਇਆ, ਮੈਂ ਆ ਕੇ ਤੁਹਾਨੂੰ ਦੱਸਿਆ ਕਿ ਮੈਂ ਕਿਸ ਤਰ੍ਹਾਂ ਯਮੁਨਾ ਵਿਹਾਰ ਜਦੋਂ ਨਿਕਲਿਆ 2 ਨਵੰਬਰ ਨੂੰ, ਤੇ ਜਦ ਦੇਖਦਾ ਤੇ ਜਦੋਂ ਗਣਾ ਟਾਇਰ ਪਾ ਕੇ ਤੇ ਬੰਦਾ ਜਦੋਂ ਅੱਗ ਲੱਗੀ ਤੜਫਦਾ ਹੈ ਜੀ, ਤੇ ਉਹਦੀ ਪਿਸ਼ਾਬ ਵਾਲੀ ਥਾਂ ਤੇ ਵੀ ਸਰੀਏ ਮਾਰਦੇ ਸੀ। ਸਾਡਾ ਡਾਂਸ ਕਰ ਰਿਹਾ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਇਨਸਾਨ ਦੇ ਉੱਪਰ ਪੈਟਰੋਲ ਜਾਂ ਮਿੱਟੀ ਦਾ ਤੇਲ ਪਾ ਕੇ ਉਹਦੇ ਮਤਲਬ ਜਿੰਦੇ ਬੰਦੇ ਨੂੰ ਕਿਸ ਤਰ੍ਹਾਂ ਉਹਨਾਂ ਦੀ ਮਤਲਬ ਮੌਤ ਹੋਈ ਹੈ। ਜੀ ਬਿਲਕੁਲ।
ਤੇ ਵੀਰ ਜੀ ਜਿਸ ਤੁਹਾਡੇ ਨਾਲ ਸਭ ਕੁਝ ਬੀਤਿਆ ਹੈ ਸਾਨੂੰ ਤਾਂ ਸੁਣ ਕੇ ਸਾਡੇ ਰੋਂਗਟੇ ਖੜੇ ਹੋ ਜਾਂਦੇ ਨੇ। ਇਹ ਇਸੇ ਲਈ ਅਸੀਂ ਪ੍ਰੋਗਰਾਮ ਡੈਡੀਕੇਟ ਕੀਤਾ ਤੁਹਾਡੇ ਨਾਲ ਬਿਕੋਜ਼ ਕਾਫੀ ਸਾਰੇ ਸਾਡੇ ਵੀਰ ਭਰਾ ਜਿਸ ਮੈਂ ਤੁਹਾਨੂੰ ਗੱਲ ਕੀਤੀ ਕਹਿੰਦੇ ਕਿ ਸਾਨੂੰ ਤਾਂ ਕੁਝ ਹੋਇਆ ਨਹੀਂ, ਪਰ ਉਹਨਾਂ ਨੂੰ ਇਹ ਜਾਣਨਾ ਚਾਹੀਦਾ ਕਿ ਸਾਨੂੰ ਨਹੀਂ ਹੋਇਆ। ਸਾਡੇ ਵੀਰ ਭੈਣਾਂ ਨਾਲ ਉਹ 3-4 ਦਿਨ ਜਿਹੜੇ 35,000 ਲੋਕ ਮਾਰੇ ਨੇ ਚੁਣ ਚੁਣ ਕੇ, ਉਹ ਕਿਸ ਸਿਚੁਏਸ਼ਨ ਤੋਂ ਨਿਕਲੇ ਹੋਣਗੇ। ਤੇ ਵੀਰ ਜੀ ਤੁਸੀਂ ਗੱਲ ਕੀਤੀ ਕਿ ਜਿਹੜੇ ਲੀਡਰ ਸੀਗੇ, ਬਹੁਤ ਸਾਰੇ ਲੀਡਰ ਮਿਲੇ ਹੋਏ ਸੀ। ਕੋਈ ਭਾਗਵਤ ਦਾ ਏਰੀਆ ਸੀਗਾ, ਕੋਈ ਜਗਦੀਸ਼ ਟਾਈਟਲ ਦਾ ਏਰੀਆ ਸੀ, ਜਿਹੜੇ ਡਿਫਰੈਂਟ ਏਰੀਆ ਦੇ ਵਿੱਚ ਲੀਡਰ ਸੀਗੇ ਜਿਨ੍ਹਾਂ ਨੂੰ ਤੁਸੀਂ ਜਗਦੀਸ਼ ਟਾਈਟਲ ਨੂੰ ਵੀ ਦੇਖਿਆ ਸੀ, ਤੁਸੀਂ ਦੇਖਿਆ ਸੀ, ਉਸ ਬਾਰੇ ਵੀ ਗੱਲਬਾਤ ਕਰੋ। ਆਲਸੋ ਜਿਹੜੇ ਇਦਾਂ ਲੀਡਰ ਤੁਸੀਂ ਅਦਾਲਤਾਂ ਤੱਕ ਲੈ ਕੇ ਗਏ ਹੋ, ਅਦਾਲਤਾਂ ਦੇ ਵਿੱਚ ਸਾਰੀ ਬੀਬੀਆਂ ਭੈਣਾਂ ਨਾਲ ਕੀ ਬੀਤਿਆ ਸੀ, ਉਸ ਬਾਰੇ ਵੀ ਡਿਟੇਲ ਦਿਓ। ਹੁਣ ਦੇਖੋ ਅੱਗੇ ਮੈਂ ਤੁਰਦਾ ਤੁਹਾਨੂੰ ਦੱਸਿਆ 2 ਤਾਰੀਖ ਤੋਂ ਜੀ, ਤੇ ਮੈਂ ਬੱਸ ਅੱਡੇ ਵੱਲ ਜਾ ਰਿਹਾ। ਜਦੋਂ ਇਹਨਾਂ ਕਲੋਨੀਆਂ ਨਾਮ ਜਿਹੜੇ ਤੁਹਾਨੂੰ ਗਿਣਾਏ, ਗਾਵੜੀ, ਖਜੂਰੀ, ਭਜਨਪੁਰਾ, ਤੇ ਸਾਡੀ ਜਵਾਨ ਬੱਚਿਆਂ ਦੇ ਨਾਲ ਰੋਡਾਂ ਦੇ ਉੱਪਰ ਰੇਪ ਹੋ ਰਿਹਾ ਜੀ। ਤੇ ਫਿਰ ਸਾਡੀ ਕੋਈ ਕਿਸੇ ਨਾਲ ਦੁਸ਼ਮਣ ਨਹੀਂ ਸੀ। ਕਾਂਗਰਸ ਦੇ ਕਿੰਨੇ ਮੈਂਬਰ ਪਾਰਲੀਮੈਂਟ ਹੋਰ ਵੀ ਸੀ, ਉਹਨਾਂ ਦੇ ਨਾਮ ਕਿਉਂ ਨਹੀਂ ਲਿੱਤੇ? ਹਾਂਜੀ, ਕੀ ਟਾਈਟਲ ਨਾਲ ਮੇਰੀ ਕੋਈ ਦੁਸ਼ਮਣੀ ਸੀ? ਲੜਾਈ ਸਾਡੇ 3 ਥਾਵਾਂ ਤੋਂ ਹੁੰਦੀ ਹੈ ਨਾ, ਹਾਂਜੀ, ਜਰ, ਜੋਰੂ, ਜ਼ਮੀਨ। ਜੀ, ਕਿ ਮੈਂ ਇੱਕ ਸਾਧਾਰਨ ਗਰੀਬ ਪਰਿਵਾਰ ਦਾ, ਹਾਂਜੀ, ਉਹ ਕਿੱਥੇ ਮਤਲਬ ਉਹਦੀ ਲੀਡਰਸ, ਤੇ ਮੈਂ ਕੋਈ ਉਹਦੇ ਕੋਲ ਧਨ ਦੌਲਤ ਲੈ ਕੇ ਖਾਦਾ, ਜਾਂ ਉਹਨੇ ਮੇਰੇ ਕੋਲ ਲੈ ਕੇ ਖਾਦਾ, ਜਾਂ ਮੈਂ ਉਹਦੀ ਕੋਈ ਜ਼ਮੀਨ ਮਤਲਬ ਦਬਾ ਗਿਆ, ਜਾਂ ਮੇਰੀ ਜ਼ਮੀਨ ਉਹ ਲੈ ਕੇ ਮਤਲਬ ਦਬਾ ਕੇ ਬੈਠਾ, ਜੀ, ਜਾਂ ਮੇਰੀ ਧੀ ਭੈਣ ਦਾ ਉਹਨੇ ਪਹਿਲੇ 84 ਕਤਲਿਆਂ ਤੋਂ ਪਹਿਲੇ ਕੋਈ ਰੇਪ ਕੀਤਾ, ਜਾਂ ਮੈਂ ਕੀਤਾ। ਲੜਾਈ ਤਾਂ ਪਰਸਨਲ ਸਾਡੀ ਕਿਹੜੀ ਦੁਸ਼ਮਣੀ ਸੀ ਜੀ। ਪਰ ਲੇਕਿਨ ਇਸ ਦਰਿੰਦੇ ਨੇ 3 ਤਾਰੀਖ ਨੂੰ ਜਦੋਂ ਕਿੰਜਵੇ ਕੈਂਪ ਚੌਕ ਤੋਂ ਨਿਰੰਕਾਰੀ ਕਲੋਨੀ ਵੱਲ ਜਾਂਦੇ ਆ, ਜੇ ਦਿੱਲੀ ਦੇ ਰਹਿਣ ਵਾਲੇ ਕੋਈ ਸਿੱਖ ਹੈਗੇ, ਪਰਿਵਾਰ ਹੈਗੇ, ਤੇ ਜਦੋਂ ਬੱਸ ਅੱਡੇ ਤੋਂ ਆਉਂਦੇ ਆ ਤੇ ਪਹਿਲਾ ਮੋੜ ਜਾਂਦਾ ਮੁਖਰਜੀ ਨਗਰ ਬਾਂਧ ਵੱਲ, ਸੈਕਿੰਡ ਲਾਲ ਬੱਤੀ ਤੋਂ ਜਾਂਦੇ ਆ ਨਿਰੰਕਾਰੀ ਕਲੋਨੀ ਵੱਲ। ਜਦੋਂ ਲਾਲ ਬੱਤੀ ਮੁੜਦੇ ਸਾਰੇ ਲੈਫਟ ਹੈਂਡ ਨੂੰ ਟੀਬੀ ਹਸਪੀਟਲ ਹੈ, ਉਸ ਤੇ ਚੌਕ ਦੇ ਉੱਪਰ ਬਹੁਤ ਭੀੜ ਖੜੀ ਤੇ OBI ਸਲੋਗਨ ਟਾਈਟਲਰ ਜਿੰਦਾਬਾਦ, ਖੂਨ ਕਾ ਬਦਲਾ ਖੂਨ। ਤੇ ਇਹ ਆਂਦਾ ਗੱਡੀ ਤੋਂ ਨਿਕਲਦੇ ਸਾਰੀ ਤੇ ਉਹਨਾਂ ਨੂੰ ਕਹਿੰਦਾ ਹੱਥ ਚਲ ਤੋ ਆਪ ਮੇਰੇ ਜਿੰਦਾਬਾਦ ਦੇ ਨਾਰੇ ਲਾ ਰਹੇ ਹੋ। ਜਦੋਂ ਮੈਂ ਤੁਹਾਨੂੰ ਦੇਖੋ ਕਿੰਨੇ ਜ਼ਹਿਰੀਲੇ ਸ਼ਬਦ, ਜਦੋਂ ਮੈਂ ਤੁਹਾਨੂੰ ਖੁੱਲਾ ਆਸ਼ਵਾਸਨ ਦਿੱਤਾ ਕਿ ਸਭ ਤੋਂ ਵੱਧ ਕਤਲਿਆ ਮੇਰੇ ਇਲਾਕੇ ਅੰਦਰ ਕਰੋ, ਤੁਹਾਡਾ ਕੋਈ ਵੀ ਵਾਲ ਵਿੰਗਾ ਨਹੀਂ ਕਰ ਸਕਦਾ, ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ, ਲੇਕਿਨ ਤੁਸੀਂ ਲੋਕਾਂ ਨੇ ਮੈਨੂੰ ਮੂੰਹ ਦਿਖਾਉਣ ਲਾਇਕ ਨਹੀਂ ਛੱਡਿਆ। ਉਧਰ ਪੂਰਬੀ ਦਿੱਲੀ ਦੇਖੋ, HKL ਭਗਤ ਦਾ ਇਲਾਕਾ, ਇਹ ਇਹਨਾਂ ਨੇ ਇਲਾਕੇ ਵੰਡੇ ਹੋਏ ਸੀ। ਹਾਂਜੀ, HKL ਕਹਿੰਦਾ ਪੂਰਬੀ ਦਿੱਲੀ ਦੇਖੋ, ਸਿੱਖਾਂ ਦੀ ਕਲੋਨੀਆਂ ਮਾਰ ਮੁਕਾ ਦਿੱਤੀਆਂ। ਹਾਂਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਮੇਰੀ ਮਦਨਾ ਗੁਰਦੀਪ ਕੌਰ ਦਾ ਜੀ, ਉਹ 32 ਬਲਾਕ ਸਭ ਤੋਂ ਵੱਡਾ ਕਤਲੇਆਮ ਦਿੱਲੀ ਦਾ, ਤਰਲੋਕਪੁਰੀ 32 ਬਲਾਕ, ਹਾਂਜੀ, ਸਭ ਤੋਂ ਜ਼ਿਆਦਾ ਮਤਲਬ ਇੱਕ ਪੂਰਾ ਬਲਾਕ ਹੀ ਸਿੱਖਾਂ ਦਾ ਸੀ। ਤੇ ਉਹਦੇ ਵਿੱਚ ਉਹਦੇ ਨਾਲ ਜੋ ਰੇਪ ਹੋਣਾ, ਉਹਦੇ ਬੱਚੇ ਦੇ ਸਾਹਮਣੇ, ਫਿਰ ਉਹਦੇ ਸਾਹਮਣੇ। ਹਾਂਜੀ, ਐਵਨ ਭੈਣ ਜੀ ਜਦੋਂ ਦਿਨ ਯਾਦ ਆਉਂਦੇ ਨਾ ਮੇਰਾ ਕੱਲੇ ਦਾ ਕਬ ਉੱਡਦਾ ਹੈ। ਜੀ ਵੀਰ ਜੀ, ਤੁਸੀਂ ਵੀਰ ਜੀ ਉਹ ਮਾਂ ਕੀ ਸੋਚਦੀ ਹੋਏਗੀ, ਕਿਹੜੀ ਇਹੋ ਜਿਹੀ ਮਾਂ ਹੈ ਜਿਹਦੇ ਉਹਦੇ ਬੱਚਿਆਂ ਦੇ ਸਾਹਮਣੇ ਉਹਦੇ ਨਾਲ ਰੇਪ ਹੋ। ਉਹ ਕਿਹੜੀ ਮਾਂ ਬਦਕਿਸਮਤ ਹੋਏਗੀ ਉਹਦੇ ਅੱਖਾਂ ਦੇ ਸਾਹਮਣੇ ਉਹਦੇ ਲਾਲ ਨੂੰ ਮਾਰ ਰਹੇ ਨੇ ਤੇ ਫਿਰ ਵੀ ਮਾਂ ਆਪਣੇ ਬੱਚੇ ਦੇ ਸਾਹਮਣੇ ਆਪਣਾ ਰੇਪ ਕਰਵਾ ਕੇ ਵੀ, ਤੇ ਉਹ ਮਾਂ ਕਹਿੰਦੀ ਹੈ ਮੇਰੇ ਬੱਚੇ ਨੂੰ ਨਾ ਮਾਰੋ। ਹਾਂਜੀ, ਬੱਚਾ ਕਹਿੰਦਾ ਮਾਂ ਮੈਨੂੰ ਪਾਣੀ ਪਿਲਾ, ਤੇ ਫਿਰ ਵੀ ਬਾਹਾਂ ਜਦ ਆਪਣੇ ਬੱਚੇ ਨੂੰ ਡਾਂਗ ਮਾਰਨ ਲੱਗਦੇ, ਮਾਂ ਬਾਹਾਂ ਉੱਪਰ ਕਰਦੀ ਏ, ਫਿਰ ਵੀ ਉਹ ਦਰਿੰਦੇ ਮਾਂ ਦੇ ਬਾਜੂਆਂ ਵਿੱਚ ਮਾਰਦੇ ਨੇ ਡਾਂਗ, ਤੇ ਉਹਦੇ ਸਾਹਮਣੇ ਉਹਦੇ ਬੇਟੇ ਨੂੰ ਜਿੰਦਾ ਸਾੜ ਦਿੰਦੇ ਨੇ। ਇਹ ਕਿਹੜੀ ਮਾਂ ਬਦਕਿਸਮਤ ਹੋਏਗੀ, ਆ ਕਿਹੜੀ ਭੈਣ ਬਦਕਿਸਮਤ ਹੋਈ ਜਿਹਦੇ ਸਾਹਮਣੇ ਉਹਦੇ ਭਰਾਵਾਂ ਸਾਹਮਣੇ ਉਹਦਾ ਰੇਪ ਹੋ ਰਿਹਾ ਹੋ ਜੀ, ਘਰਾਂ ਦੇ ਘਰ ਖਾਲੀ ਹੋ ਜਾਣ। ਤੇ ਉਹ ਮਾਂ ਦੇ ਨਾਲ ਜੋ ਬੀਤਿਆ, ਅੱਜ ਵੀ ਉਹ 75 ਸਾਲ ਦੀ ਘੱਟੋ ਘੱਟ ਉਹਦੀ ਉਮਰ ਹੋ ਗਈ, ਤਿਲਕ ਵਿਹਾਰ ਵਿੱਚ ਰਹਿ ਰਹੀ ਹੈ। ਹਾਂਜੀ, ਪਰ ਇਹਨਾਂ ਦਰਿੰਦਿਆਂ ਨੇ ਇਹ ਜ਼ਹਿਰੀਲੇ ਸ਼ਬਦ ਕਿਹਾ ਕਿ ਤੁਹਾਡਾ ਕੋਈ ਕੁਝ ਨਹੀਂ ਵਿਗਾੜੇਗਾ, ਸਭ ਤੋਂ ਵੱਧ ਕਤਲੇਆਮ ਤੁਸੀਂ ਮੇਰੇ ਇਲਾਕੇ ਅੰਦਰ ਕਰੋ।
ਹਾਂਜੀ ਉਧਰ ਉੱਤਰੀ ਦਿੱਲੀ ਇਲਾਕਾ ਦੇਖੋ ਸਜਨ ਕੁਮਾਰ ਦਾ, ਸਿੱਖਾਂ ਦੀ ਕਲੋਨੀਆਂ ਖਤਮ ਕਰ ਦਿੱਤੀਆਂ। ਲੇਕਿਨ ਤੁਸੀਂ ਲੋਕਾਂ ਨੇ ਮੇਰੇ ਕਹਿਣ ਦੇ ਬਾਵਜੂਦ ਵੀ ਇੰਨੀ ਘੱਟ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ। ਮੈਨੂੰ ਮੂੰਹ ਦਿਖਾਉਣ ਲਾਇਕ ਨਹੀਂ ਛੱਡਿਆ। ਅੱਗੇ ਮੈਂ ਕਿਹੜਾ ਮੂੰਹ ਲੈ ਕੇ ਕਹਾਂਗਾ? ਜੀ ਮੇਰੀ ਕੋਈ ਇਨ ਪਰਸਨਲ ਦੁਸ਼ਮਣੀ ਸੀ, ਲੇਕਿਨ ਇਹਨੇ ਜਿਹੜੀ ਗੱਲਾਂ ਕਹੀਆਂ, ਜਦੋਂ ਮੈਂ ਇਹ ਗੱਲਾਂ ਸੁਣਿਆ ਤੇ ਮੈਂ ਪਰਮਾਤਮਾ ਦੀ ਅਰਦਾਸ ਕੀਤੀ, ਮਹਾਰਾਜ ਇਹ ਜਿਸ ਤਰ੍ਹਾਂ ਦੇ ਸ਼ਬਦ ਕਰ ਰਹੇ ਨੇ, ਸ਼ਾਇਦ ਸਿੱਖਾਂ ਦਾ ਨਾਮੋ ਨਿਸ਼ਾਨ ਨਹੀਂ ਬਚੇਗਾ। ਮਿਟ ਜਾਏਗਾ ਸੁਣ, ਤੁਸੀਂ ਇਹ ਸੋਚਿਆ ਹੋਣਾ ਜੀ, ਕਿਉਂਕਿ ਇਹ ਵੀ ਸੁਣਨ ਵਿੱਚ ਆਇਆ ਸੀ ਕਿ ਕਾਫੀ ਸਿੱਖਾਂ ਨੂੰ ਇਹ ਛੋਟੇ ਟੋਟਿਆਂ ਦੇ ਵਿੱਚ ਵੀ ਬਦਲੀ ਜਾ ਰਹੇ ਸੀਗੇ। ਇੱਕ ਤਾਂ ਸੀਗਾ ਕਿ ਇਹਨਾਂ ਦੇ ਉੱਪਰ ਕੈਮੀਕਲ ਸਿੱਟ ਕੇ ਮਾਰ ਰਹੇ ਸੀ, ਦੂਸਰੇ ਪਾਸੇ ਦੂਸਰੇ ਇਲਾਕਿਆਂ ਦੇ ਵਿੱਚ ਤਾਂ ਇਹ ਇੱਕ ਅਖਬਾਰ ਦੇ ਵਿੱਚ ਵੀ ਆਇਆ ਸੀ ਕਿਸ ਤਰ੍ਹਾਂ ਨਿਕਲਣ ਨੂੰ ਜਗ੍ਹਾ ਨਹੀਂ ਸੀ, ਕਿਉਂਕਿ ਜੇ ਸਿੱਖਾਂ ਦੇ ਛੋਟੇ ਟੁਕੜੇ ਕੱਢ ਕੇ ਸਿੱਟੀ ਜਾ ਰਹੇ ਸੀ, ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ ਸਾਡੇ ਮਾਂ-ਬਾਪ ਕਿਹੜੇ ਨੇ। ਸੋ ਮੈਨੂੰ ਪਤਾ ਵੀਰ ਜੀ ਕਿ ਤੁਸੀਂ ਕਿਸ ਸਿਚੁਏਸ਼ਨ ਤੋਂ ਨਿਕਲੇ ਹੋ, ਅਸੀਂ ਤਾਂ ਸਿਰਫ ਇਮੇਜਿਨ ਕਰ ਸਕਦੇ ਹਾਂ, ਪਰ ਅਸੀਂ ਸਿਰਫ ਤੁਹਾਨੂੰ ਇਹ ਚੀਜ਼ ਦਾ ਕਹਿ ਸਕਦੇ ਹਾਂ, ਤੁਹਾਨੂੰ ਦਿਲਾਸਾ ਦੇ ਸਕਦੇ ਹਾਂ ਕਿ ਜਿਹੜੀ ਇਹ ਚੀਜ਼ ਭੁੱਲਣ ਵਾਲੀ ਨਹੀਂ ਹੈਗੀ। ਅਗਰ ਇਹ ਰਾਵਣ ਨੂੰ ਯਾਦ ਰੱਖ ਸਕਦੇ ਆ ਨਾ, ਤਾਂ ਅਸੀਂ ਵੀ ਇਹ ਰਾਖਸ਼ਾਸ ਨੂੰ ਕਦੀ ਭੁੱਲ ਨਹੀਂ ਸਕਦੇ। ਚਾਹੇ ਸਾਡੀ ਜਨਰੇਸ਼ਨ ਹੈ, ਚਲੋ ਸਾਡੇ ਮਾਂ-ਬਾਪ ਨੇ ਉਹ ਕੰਮ ਨਹੀਂ ਕੀਤਾ ਕਿ ਉਹ ਡਰਦੇ ਸੀਗੇ ਤਾਂ ਸਾਨੂੰ ਆਪਣੇ ਬੱਚਿਆਂ ਨੂੰ, ਅੱਜ ਜਨਰੇਸ਼ਨ ਨੂੰ ਨਹੀਂ ਦੱਸ ਪਾਏ, ਪਰ ਅਸੀਂ ਤੁਹਾਨੂੰ ਇਸ ਚੀਜ਼ ਦਾ ਪ੍ਰੋਮਿਸ ਦੇ ਸਕਦੇ ਹਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਜਨਰੇਸ਼ਨ ਨੂੰ, ਆਉਣ ਵਾਲੀਆਂ ਪੁਸ਼ਤਾਂ ਨੂੰ ਅਸੀਂ ਹਮੇਸ਼ਾ ਇਸ ਚੀਜ਼ ਬਾਰੇ ਦੱਸਾਂਗੇ, ਇਸ ਚੀਜ਼ ਦਾ ਅਵੇਅਰਨੈਸ ਕਰਵਾਵਾਂਗੇ, ਕਿਉਂਕਿ ਇਹ ਲੋਕ ਸੋਚਦੇ ਨੇ ਕਿ 20-30 ਸਾਲ ਹੋ ਗਏ ਨੇ, 30 ਸਾਲ ਹੋਰ ਹੋ ਜਾਣਗੇ, ਜਿੰਨੇ ਹੋਣਗੇ ਵਿਕਟਿਮਸ ਹੋਣਗੇ ਉਹ ਮਰ ਮੁਕਾਨ ਜਾਣਗੇ, ਚੀਜ਼ਾਂ ਖਤਮ ਹੋ ਜਾਣਗੀਆਂ, ਕੇਸ ਖਤਮ ਹੋ ਜਾਣਗੇ। ਪਰ ਅਸੀਂ ਤਾਂ ਤੁਹਾਨੂੰ ਇਸ ਚੀਜ਼ ਦਾ ਆਸ ਦੇ ਸਕਦੇ ਹਾਂ ਕਿ ਇਹ ਚੀਜ਼ਾਂ ਅਸੀਂ ਕਦੇ ਨਹੀਂ ਖਤਮ ਹੋਣ ਦੇਣ ਲੱਗੇ। ਅਸੀਂ ਇਸ ਚੀਜ਼ ਦਾ ਇਨਸਾਫ ਲੈ ਕੇ ਰਵਾਂਗੇ ਵੀਰ ਜੀ, ਤੁਸੀਂ ਇਸ ਚੀਜ਼ ਤੇ ਦਿਲ ਹੌਲਾ ਨਹੀਂ ਕਰਨਾ। ਅਸੀਂ ਸਮਝਦੇ ਹਾਂ ਕਿ ਤੁਸੀਂ ਕਿਸ ਚੀਜ਼ ਤੋਂ ਨਿਕਲ ਕੇ ਗਏ ਹੋ। ਪਰ ਵੀਰ ਜੀ ਅਸੀਂ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਚਾਹਾਂਗੀ, ਜਦੋਂ ਤੁਸੀਂ ਇਹਨਾਂ ਲੋਕਾਂ ਨੂੰ ਲੈ ਕੇ ਗਏ ਸੀ ਕੋਰਟ ਦੇ ਅੰਦਰ, ਔਰ ਸਾਡੀਆਂ ਬੀਬੀਆਂ ਵੀ ਅੰਦਰ ਗਈਆਂ ਸੀ ਜਿਨ੍ਹਾਂ ਨੇ ਕਿਹਾ ਕਿ ਹਾਂ ਇਸ ਬੰਦੇ ਨੇ ਮੇਰੇ ਨਾਲ ਰੇਪ ਕੀਤਾ, ਇਸ ਬੰਦੇ ਨੇ ਮੇਰਾ ਪੁੱਤਰ ਮਾਰਿਆ, ਠੀਕ ਹੈ, ਉਹ ਬੀਬੀਆਂ ਦੇ ਨਾਲ ਕੀ ਹੋ ਰਿਹਾ ਸੀ ਅੰਦਰ ਅਦਾਲਤ ਦੇ ਅੰਦਰ? ਦੇਖੋ ਸਾਡੀ ਬਦਕਿਸਮਤੀ ਹੈ ਕਿ ਅਸੀਂ ਜਦੋਂ ਬੰਦੇ ਮਾਰੇ, ਕੈਂਪ ਲੱਗੇ, ਕੈਂਪਾਂ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ, ਕਮਿਸ਼ਨ ਬਣੇ, ਕਮਿਸ਼ਨ ਮੈਂ ਕਿੰਨੇ ਨਾਮ ਗਿਣਾਵਾਂ, ਤੇ ਜਦੋਂ ਕੋਰਟਾਂ ਜਾਂਦੇ ਸੀ ਬਿਆਨ ਤੇ ਜੱਜ ਹੁੰਦਾ ਸੀ SS ਬੱਲ, ਹਾਂਜੀ, ਉਹਦੇ ਸਾਹਮਣੇ ਜਦੋਂ ਬੀਬੀ ਭੈਣ ਨੇ ਬਿਆਨ ਦੇਣੇ, ਹਾਂਜੀ, ਬਈ ਇਹ ਫਲਾਣੇ ਬੰਦੇ ਨੇ ਮੇਰੇ ਨਾਲ ਇਹ ਕੀਤਾ, ਹਾਂਜੀ, ਫਲਾਣੇ ਬੰਦੇ ਨੇ ਮੇਰੇ ਘਰ ਵਾਲਿਆਂ ਦੇ ਗਲਾ ਟਾਇਰ ਪਾ ਕੇ ਮੇਰੇ ਸਾਹਮਣੇ ਸਾੜਿਆ, ਹਾਂਜੀ, ਜਾਂ ਮੇਰੇ ਪੁੱਤਰ ਨੂੰ ਮਾਰਿਆ, ਤੇ ਉਹ ਜੱਜ ਕਹਿੰਦਾ ਹੱਥ ਸਾਲੀ ਭੈਣ बकवास कर रही है, इतने बड़े आदमी का नाम ले रही है, झूठ बोल रही है। मतलब जे एक जज की भावना ये हो जी, जज मतलब ये वो बीबी नूं शब्द कह रहा, जज की जिम्मेवारी होंदी है जेड़ा हक सच की गल ओहदे सामने जेड़ी कोई विटनेस बयान दे रहा ओनू कलमबंद करना, हाँ जी, कि जज मतलब ओनू मतलब इस तरह दे ते तुसी उस डेमोक्रेसी वाले मुल्क तो की आस रखोगे कि तुहानू इंसाफ मिलेगा? बिल्कुल नहीं मिलेगा इस तरह का इंसाफ। सुप्रीम कोर्ट दूजे किसी भी समुदाय नाल कोई भी किसी दी धी भैन नाल कोई रेप होंदा है ते सुप्रीम कोर्ट सुमोटो एक्शन लेंदा है। हाँ जी, कि सुप्रीम कोर्ट दे चीफ जज या ये अंधे हो गए सी, बहरे हो गए सी? देश की राजधानी दिल्ली 72 घंटे सड़ रही है, कोई लॉ एंड आर्डर नहीं, पुलिस इन्वॉल्व है कतलेआम विच, कि सुप्रीम कोर्ट का फर्ज नहीं बनता सी सुमोटो एक्शन लेना? 30 सालों में सुप्रीम कोर्ट ने की कीता? किन्ने मैमोरेंडम सुप्रीम कोर्ट के चीफ जज नूं दिते हैं? हाँ जी, किन्ने मैमोरेंडम चिट्ठी पत्र राष्ट्रपति ने दिते हैं, हाँ जी, प्रधानमंत्री ने दिते हैं, ते छोटे दिल्ली के गवर्नर तो लेके पुलिस कमिश्नर तो लेके राष्ट्रपति प्रधानमंत्री जे गिना है, हाँ जी, इन्हां हाई कोर्ट दे एक बारी असी दिल्ली हाई कोर्ट बीबिया विधवावां ने अंदर मतलब रड़ के जो मतलब किया, दिल्ली हाई कोर्ट का चीफ जज बाहर आ गया अपनी अदालत छड़ के, आके कहता है जी तुसी की चाहते हो? मैं तुहानू पता नहीं भाई जिन्हां ने बंदे मारे हैं इन्हां नू सजा दो, हाँ जी, साडे वास्ते इंसाफ। हाँ जी, पर की है जदों सरकार आप इन्वॉल्व हो, जी, जेड़े कतलेआम करान नेता उत्थे हो, जी, ते फिर उत्थों इंसाफ किस तरह मिल सकता है? बिल्कुल, ये सिखां नू सोचना पेगा। हाँ जी, जे इंसाफ मिलदा ते आपां नू यूएनओ जाण दी लोड़ नहीं सी। हाँ जी, जो पिछले साल असी नवंबर दे विच हाँ जी, इससे जेड़ा आगमन आ रहा है, हाँ जी, पहली नवंबर नूं उत्थे जिनेवा जाके स्विट्जरलैंड हाँ जी, उत्थे जाके
ਘੱਟੋ ਘੱਟ ਲੱਖਾਂ ਦੀ ਤਾਦਾਦ ਦੇ ਵਿੱਚ ਸਾਈਨ ਕਰਕੇ ਹਾਂਜੀ ਉੱਥੇ ਅਸੀਂ ਦੇ ਕੇ ਆਇਆ ਜੀ ਕਿ ਸਿੱਖ ਕੌਮ ਨਾਲ ਇਹ ਵਧੀਕੀਆਂ ਧੱਕੇ ਹੋਏ ਨੇ, ਬੰਦੇ ਮਾਰੇ ਗਏ ਨੇ, ਹਾਂਜੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋਈਆਂ ਜੀ ਤੇ ਸਾਨੂੰ ਇਹਦੇ ਬਾਰੇ ਕੋਈ ਸੋਚੋ। ਸੋਚੋ ਇਸ ਬਾਰੇ ਤੇ ਇਨਸਾਫ ਉਹ ਚਾਹੀਦਾ। ਵੀ ਅੱਜ 1 ਸਾਲ ਹੋਣ ਵਾਲਾ ਹੈ, ਹਾਂਜੀ ਲੇਕਿਨ ਜਿਹੜਾ ਸਭ ਤੋਂ ਕਹਿ ਦੁਨੀਆ ਦੀ ਅਦਾਲਤ ਹੈ ਯੂਐਨਓ, ਜੀ ਉਹ ਵੀ ਅੱਖਾਂ ਤੇ ਪੱਟੀ ਕੰਨਾਂ 'ਚ ਰੂਆਂ ਪਾ ਕੇ ਮਤਲਬ ਆਪਣੇ ਬੰਦ ਕਰਕੇ ਬੋੜੇ ਬਣ ਕੇ ਬੈਠੇ ਨੇ। ਜੀ ਤੇ ਵੀ ਜੀ ਯੂਐਨਓ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਜਿਹੜੇ ਸਾਡੇ ਲੋਕ ਜਿਹੜੇ ਸਾਡੇ ਵੀਰ ਭੈਣ ਨੇ ਜਾਂ ਫਿਰ ਸਾਡੇ ਜਥੇਬੰਦੀਆਂ ਨੇ, ਚਾਹੇ ਉਹ ਹੋਵੇ ਦਿੱਲੀ ਕਮੇਟੀ ਹੋਵੇ, ਸ਼੍ਰੋਮਣੀ ਕਮੇਟੀ ਹੋਵੇ, ਜੋ ਤੁਸੀਂ ਇਸ ਤਰ੍ਹਾਂ ਦੇ ਤੁਸੀਂ ਜਾਣਦੇ ਹੋ ਅਦਾਲਤਾਂ ਦੇ ਵਿੱਚ ਆਫ ਕੋਰਸ ਪੈਸੇ ਦੀ ਜ਼ਰੂਰਤ ਪੈਂਦੀ ਹੈ ਜਾਂ ਫਿਰ ਕਿਸ ਤਰ੍ਹਾਂ ਦੀ ਸਪੋਰਟ ਦੀ ਜ਼ਰੂਰਤ ਪੈਂਦੀ, ਆਪਣੀ ਸਿੱਖ ਕੌਮ ਜਾਂ ਆਪਣੇ ਭੈਣ ਭਰਾ ਜਿਹੜੇ ਦਿੱਲੀ ਦੇ ਵਿੱਚ ਵੱਸਦੇ ਨੇ ਉਹ ਤੁਹਾਨੂੰ ਕਿਸ ਤਰ੍ਹਾਂ ਦੀ ਸਪੋਰਟ ਦਿੰਦੇ, ਕਿ ਤੁਸੀਂ ਇਕੱਲੇ ਜਾਂਦੇ ਹੋ ਕਿ ਸਿਰਫ ਵਿਕਟਮ ਜਾਂਦੇ ਨੇ ਕਿ ਹੋਰ ਵੀ ਦੁਨੀਆ ਤੁਹਾਡੇ ਨਾਲ ਸਾਥ ਦਿੰਦੀ ਦੇਖੋ ਹੈ? ਜੀ, ਵਿਕਟਮ ਹੀ ਜਾਂਦਾ ਸੀ, ਜੀ ਵਿਡੋਜ਼ ਜਾਂਦੀ ਸੀ, ਜਿਨ੍ਹਾਂ ਦੇ ਘਰਾਂ ਦੇ ਜੀਵ ਮਾਰੇ ਗਏ ਉਹ ਜਾਂਦੇ ਸੀ। ਐਵਨ ਦਿੱਲੀ ਦਾ ਕੋਈ ਇੱਕ ਨੇਤਾ ਦੱਸਦੇ ਬਈ ਮੈਂ ਇਸ ਕਤਲੇਆਮ ਦੇ ਕਾਤਲ ਦੇ ਖਿਲਾਫ ਮੈਂ ਗਿਆ। ਹਾਂ, ਜਿਹੜਾ ਜ਼ਿਆਦਾ ਹਾਈ ਫਾਈ ਨਾਮ ਆ ਗਿਆ, ਫਿਰ ਜੇ ਕਦੇ ਪਤਾ ਲੱਗਿਆ ਬਈ ਇਹਦੇ ਵਿੱਚ ਮੈਨੂੰ ਸ਼ੋਹਰਤ ਮਿਲੇਗੀ, ਇਹਨੂੰ ਮੈਂ ਕੈਸ਼ ਕਰਨਾ ਇਲੈਕਸ਼ਨਾਂ ਦੇ ਵਿੱਚ, ਉਹ ਮਕਸਦ ਵਾਸਤੇ ਜ਼ਰੂਰ ਉੱਥੇ ਆਪਣੇ ਆ ਜਾਂਦੇ ਸੀ, ਫੋਟੋ ਖਿਚਵਾਈ, ਆਪਣੇ ਘਰਾਂ ਨੂੰ ਤੁਰਦੇ ਸੀ ਮੀਡੀਆ ਦੇ ਸਾਹਮਣੇ। ਹਾਂਜੀ ਉਸ ਤੋਂ ਇਲਾਵਾ ਉਹ ਵਿਡੋਜ਼ ਵਿਕਟਮ ਡੀਟੀਸੀ ਬੱਸਾਂ 'ਚ ਧੱਕੇ ਖਾਂਦੇ ਜਾਂਦੇ ਸੀ। ਹਾਂਜੀ ਇਹ ਜ਼ਿੰਮੇਵਾਰੀ ਸੀ, ਪਰ ਠੀਕ ਹੈ, ਹਰ ਇੱਕ ਦਾ ਆਪਣਾ ਆਪਣਾ ਰੋਲ ਹੈ, ਕੋਈ ਕਿਸੇ ਨਾਲ ਟੱਚ ਹੈ, ਉਹਨਾਂ ਨੂੰ ਉਹ ਸਰਕਾਰ ਨਾਲ ਬੈਨੀਫਿਟ ਲੈਣੇ। ਨਹੀਂ, ਪਰ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ, ਇਹ ਜ਼ਿੰਮੇਵਾਰੀ ਸੀ ਸਾਡੀ ਸ਼੍ਰੋਮਣੀ ਕਮੇਟੀ ਦੀ, ਬਿਕੋਜ਼ ਅਸੀਂ ਲੱਖਾਂ ਚੜਾਵਾ ਚੜਾਉਂਦੇ ਆ, ਕਿੱਥੇ ਜਾਂਦਾ ਸਾਡੀ ਆਪਣੀ ਕਮਿਊਨਿਟੀ ਲਈ ਵੀ ਥੋੜੀ ਹੈਲਪ ਹੁੰਦੀ ਇਸ ਚੀਜ਼ ਦੀ, ਕਿਉਂਕਿ ਇਹਨਾਂ ਦੇ ਫੰਡਸ ਡਿਫਰੈਂਟ ਬੰਦੇ ਹੁੰਦੇ ਆ। ਪਰ ਸਾਡੀ ਜਿਹੜੀਆਂ ਬੀਬੀਆਂ ਸੀਆਂ, ਸਾਡੀਆਂ ਭੈਣਾਂ ਸੀਆਂ ਜਿਹੜੇ ਇਸ ਚੀਜ਼ ਦੇ ਵਿਕਟਮਾਈਜ਼ ਸੀਆਂ, ਉਹਨਾਂ ਨੇ ਕੀ ਆਪਣੀ ਕਿਸੇ ਕਮੇਟੀ ਨੇ ਜਾਂ ਜਥੇਦਾਰਾਂ ਨੇ ਜਾਂ ਕਿਸੇ ਹੋਰ ਨੇ ਕੋਈ ਹੈਲਪ ਕੀਤੀ ਕਿਸੇ ਤਰ੍ਹਾਂ ਦੀ? ਦੇਖੋ ਜੀ, ਸਵਾਲ ਇੱਥੇ ਆਂਦਾ ਹੈ ਕਿ ਜਿਹੜੇ ਜੀਵ ਮਾਰੇ ਗਏ ਹਾਂਜੀ ਉਹਨਾਂ ਦੇ ਵਾਸਤੇ ਨਾ ਜਾਓ। ਜਿਹੜੇ ਲੋਕੀ ਬੰਗਲਾ ਸਾਹਿਬ ਮੱਥਾ ਟੇਕਦੇ ਹਨ, ਕਿਸ ਨੂੰ ਜਾ ਕੇ ਟੇਕਦੇ ਹਨ? ਦੀਵਾਰਾਂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਨਾ। ਹਾਂਜੀ ਕਿ ਇਹਨੇ ਦਰਿੰਦਿਆਂ ਨੂੰ, ਇਹਨਾਂ ਜਿਹੜੇ ਲੀਡਰ ਕੌਮ ਦੇ ਖੋਤੇ ਇਹਨਾਂ ਗੱਦਾਰਾਂ ਨੂੰ ਇਹ ਨਜ਼ਰ ਨਹੀਂ ਆਇਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ਾਰਾਂ ਸਰੂਪ ਅਗਨ ਭੇਟ ਹੋਏ? ਜੀ ਕਿਹੜੀ ਅਦਾਲਤ ਦੇ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਨੇ ਕੇਸ ਪਾਇਆ ਹੈ ਇਹਨਾਂ 30 ਸਾਲਾਂ ਵਿੱਚ? ਹਾਂਜੀ ਜਿਹੜੇ ਜੀਵ ਮਾਰੇ ਗਏ, ਜਿਨ੍ਹਾਂ ਪਰਿਵਾਰਾਂ ਦੇ ਨਾਲ ਪਰਿਵਾਰ ਖਤਮ ਹੋਏ, ਮੈਂ ਉਹਨਾਂ ਦੀ ਗੱਲ ਨਹੀਂ ਕਰਦਾ। ਹਾਂਜੀ ਜਿਹੜੀ ਗੋਲਕਾਂ ਸਾਂਭ ਕੇ ਬੈਠੇ, ਇਹਨਾਂ ਨੇ ਕਿਹੜਾ ਇੱਕ ਕੇਸ ਦੱਸਣ ਕਿ ਭਾਈ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਸਿੱਖਾਂ ਦੀ ਇੱਕ ਪੇਰੈਂਟ ਬਾਡੀ ਹੈ, ਹਾਂਜੀ। ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਜੀ। ਦਿੱਲੀ ਗੁਰਦੁਆਰਾ ਕਮੇਟੀ ਹੈ, ਬਿਲਕੁਲ। ਕੋਈ ਇੱਕ ਕੇਸ ਸਿੰਗਲ ਦੱਸਣ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਉਹਦੇ ਸਿੱਖਾਂ, ਸਭ ਤੋਂ ਸਾਡਾ ਜਾਨ ਤੋਂ ਪਿਆਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਇੰਨੇ ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਅਗਨ ਭੇਟ ਹੋਏ, ਇਹਦੇ ਕਰਕੇ ਇਹ ਬੰਦੇ ਜ਼ਿੰਮੇਵਾਰ ਹਨ, ਹਾਂਜੀ। ਇਹਨਾਂ ਨੂੰ ਬਰਦੇ ਸਜ਼ਾ ਦਿੱਤੀ ਜਾਏ। ਜੀ। ਕੋਈ ਇੱਕ ਕੇਸ ਪਾਇਆ? ਐਵਨ ਇੱਕ ਬਹੁਤ ਵੱਡਾ ਕੌਮ ਦਾ ਕਾਤਲ ਕਮਲਨਾਥ, ਹਾਂਜੀ ਕਮਲਨਾਥ ਦੇ ਖਿਲਾਫ ਦਿੱਲੀ ਗੁਰਦੁਆਰਾ ਕਮੇਟੀ ਦਾ ਮੈਨੇਜਰ ਸਰਦਾਰ ਮੁਖਤਿਆਰ ਸਿੰਘ ਹੈਗਾ, ਅੱਜ ਵੀ ਡਿਊਟੀ ਕਰ ਰਿਹਾ ਹੈ। ਹਾਂਜੀ ਇਹਨਾਂ 30 ਸਾਲਾਂ ਵਿੱਚ ਕਿੱਥੇ ਉਹਦੀ ਇਹਨਾਂ ਨੇ ਵਿਟਨੈਸ ਕਰਾਈ? ਉਹ ਤਾਂ ਇਹਨਾਂ ਦਾ ਮੁਲਾਜ਼ਮ ਹੈ ਨਾ ਦਿੱਲੀ ਗੁਰਦੁਆਰਾ ਕਮੇਟੀ ਦਾ, ਹਾਂਜੀ ਬਾਕੀਆਂ ਦੀ ਗੱਲ ਛੱਡੋ। ਜਿਹੜਾ ਇਹਨਾਂ ਦੇ ਕੋਲ ਆਈ ਵਿਟਨੈਸ ਬੈਠਾ ਕਮਲਨਾਥ ਦਾ, ਜਿਹਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਆ ਕੇ ਉੱਪਰ ਅਟੈਕ ਕਰਾਇਆ, ਹਾਂਜੀ ਉਹਨੇ ਆਪ ਮੰਨਿਆ ਹੈ ਕਿ ਪਤਾ ਨਹੀਂ ਮੈਂ ਕਿੱਦਾਂ ਆ ਗਿਆ ਸੀ, ਤੇ ਇਹਨੇ ਆਪਣੀ ਅੱਖਾਂ ਦੇ ਸਾਹਮਣੇ 3 ਸਿੱਖਾਂ ਨੂੰ ਜਿੰਦੇ ਜੀ ਸੜਵਾਇਆ ਹੈ ਹਾਂਜੀ। ਗੁਰਦੁਆਰਾ ਕਾਬਗੰਜ। ਉਹਦਾ ਆਈ ਵਿਟਨੈਸ ਇਹਨਾਂ ਦੇ ਕੋਲ ਹੋ। ਕਿਹੜੀ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ, ਕੋਈ ਸੈਕਟਰੀ, ਕਿੰਨੀ ਕਮੇਟੀਆਂ ਬਦਲ ਗਈਆਂ, ਜੀ। ਤੇ ਕੋਈ 30 ਸਾਲਾਂ 'ਚ ਦੱਸੋ ਕਿੱਥੇ ਇਹਨਾਂ ਨੇ ਉਹਦਾ ਅਦਾਲਤ ਕੇ ਉਹਦੀ ਗਵਾਹੀ ਕਰਾਈ, ਕਿੱਥੇ ਕੇਸ ਪਾਇਆ? ਬਿਲਕੁਲ। ਇਹ ਸਿਰਫ ਆਪਣੀ ਰਾਜਨੀਤਿਕ ਰੋਟੀਆਂ ਸੇਕਦੇ, ਪਰ ਹਾਂਜੀ। ਮੈਂ ਇਹ ਵਿਸ਼ੇ ਤੇ ਨਹੀਂ ਜਾਣਾ ਚਾਹੁੰਦਾ, ਜੀ। ਕਿਉਂਕਿ ਹਰੇਕ ਦਾ ਆਪਣਾ ਆਪਣਾ ਕਰਤੱਵ ਹੈ। ਅਸੀਂ ਠੀਕ ਹੈ ਵਿਕਟਮ ਹਾਂ, ਪਰ ਸਾਡਾ ਸਭ ਤੋਂ ਜਾਨ ਤੋਂ ਪਿਆਰਾ ਗੁਰੂ ਗ੍ਰੰਥ ਸਾਹਿਬ ਹੈ। ਹਾਂਜੀ। ਆਪਾਂ ਉਹਦੇ ਸਿੱਖ ਹੈਗੇ ਆ, ਗੁਰੂ ਦੇ ਕੂਕਰ ਹੈਗੇ ਆ। ਜੀ। ਜੋ ਸਾਡੇ ਨਾਲ ਹੋਇਆ, ਆਪਾਂ ਜਦੋਂ ਤੱਕ ਸਰੀਰ ਸਾਹ ਰੱਬ ਵਾਹਿਗੁਰੂ ਨੇ ਦਿੱਤਾ ਹੈ, ਹਾਂਜੀ। ਇਹ ਹੱਕ ਸੱਚ ਵਾਸਤੇ ਹਾਂਜੀ। ਖੜੇ ਆ। ਹਾਂਜੀ ਬਿਲਕੁਲ
ਬਿਲਕੁਲ ਵੀਰ ਜੀ, ਕਿਉਂਕਿ ਵੀਰ ਜੀ ਇਸ ਮੁੱਦੇ ਦੇ ਉੱਪਰ 30 ਮਿੰਟ ਗੱਲਬਾਤ ਕਰਨੀ ਬਹੁਤ ਥੋੜੀ ਹੁੰਦੀ ਹੈ, ਕਿਉਂਕਿ ਤੁਸੀਂ ਇੱਕ ਆਈ ਵਿਟਨੈਸ ਹੋ। ਅਸੀਂ ਤੁਹਾਡੇ ਕੋਲ ਬਹੁਤ ਸਾਰੇ ਸਾਡੇ ਕੋਲ ਸਵਾਲ ਨੇ ਜਿਹੜੇ ਸਾਨੂੰ ਪੁੱਛਣਾ ਚਾਹੁੰਦੇ, ਪਰ ਸਾਡਾ ਵਕਤ ਵੀ ਹੁਣ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਸ਼ੁਕਰੀਆ ਕਿ ਤੁਸੀਂ ਕੈਲੀਫੋਰਨੀਆ ਤੋਂ ਆ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਆ। ਤੁਸੀਂ ਇਹ ਪੂਰੇ ਨਵੰਬਰ 84 ਦੀ ਘਟਨਾ ਬਾਰੇ ਇਹਨਾਂ ਨੂੰ ਜਾਗਰੂਕ ਕਰਾਇਆ, ਅਵੇਅਰਨੈਸ ਕਰਵਾਈ ਹੈ, ਐਂਡ ਯੰਗਰ ਜਨਰੇਸ਼ਨ ਵੀ ਕਾਫੀ ਅਵੇਅਰ ਹੋਈ ਹੋਏਗੀ। ਤਾਂ ਅਸੀਂ ਐਜ਼ ਆਈ ਪ੍ਰੋਮਿਸ ਕਿ ਅਸੀਂ ਹਮੇਸ਼ਾ TV 84 ਰਾਹੀਂ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਦੇ ਰਹਾਂਗੇ। ਮੈਂ ਭੈਣ ਜੀ ਤੁਹਾਡਾ ਵੀ ਥੈਂਕ ਯੂ ਕਰਨਾ ਚਾਹੁੰਦਾ, ਨਾਲ ਸਿੱਖ ਕੌਮ ਦੇ ਚਰਨਾਂ 'ਚ ਮੈਂ ਬੇਨਤੀ ਕਰਨਾ ਚਾਹੁੰਦਾ ਜੀ ਕਿ ਜਿਹੜਾ 7 ਨਵੰਬਰ ਆਉਣ ਵਾਲਾ ਸ਼ੁੱਕਰਵਾਰ ਹੈਗਾ, ਹਾਂਜੀ, ਇਹ ਰੱਬ ਦਾ ਵਾਸਤਾ, ਗੁਰੂ ਦਾ ਵਾਸਤਾ, ਉਹ ਸਾਡੇ ਪੀੜਤਾਂ ਜਿਹੜੇ ਉਹਨਾਂ ਵਿਧਵਾਵਾਂ ਦਾ ਵਾਸਤਾ ਹੈਗਾ। ਹਾਂ, ਤੁਹਾਡੇ ਚਰਨਾਂ ਵਿੱਚ ਮੈਂ ਬੇਨਤੀ ਕਰਨਾ, ਆਪਣੇ ਪਰਿਵਾਰਾਂ ਸਮੇਤ ਪਹੁੰਚੋ। ਹਾਂਜੀ ਉਹ ਕਦੇ ਇਹ ਕਾਲੇ ਦਿਨ ਕਿਸੇ ਵੀ ਭੈਣ ਭਰਾ ਨੂੰ ਨਾ ਦੇਖਣੇ ਪੈਣ, ਜੀ, ਕਿਉਂਕਿ ਸਿੱਖ ਜਿਹੜਾ ਹੈਗਾ ਉਹ ਗੁਰੂ ਨੂੰ ਮੰਨਣ ਵਾਲਾ ਹੈਗਾ। ਹਾਂਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਹੈਗੀ, ਕੌਮ ਦੀ ਗੱਲ ਹੈਗੀ। ਜੇ ਰਾਜ ਬਿਨਾਂ ਨਾ ਧਰਮ ਚੱਲੇ, ਜੇ ਇਹ ਰਾਜ ਸਿੱਖਾਂ ਦਾ ਹੁੰਦਾ ਕਿ ਇਹ 30,000 ਤੋਂ ਵੱਧ ਸਿੱਖਾਂ ਦਾ ਕਤਲੇਆਮ ਹੋਣਾ ਸੀ, ਧੀਆਂ ਪੈਣਾ ਦੀ ਸਰੇਆਮ ਇੱਜ਼ਤਾਂ ਲੁੱਟੀ ਇਦਾਂ ਬੇਪਤ ਹੋਣੀਆਂ ਸੀ, ਜੀ, ਇਦਾਂ ਮਤਲਬ ਗੁਰਦੁਆਰੇ ਅਗਨ ਭੇਟ ਹੋਣੇ ਸੀ, ਹਾਂਜੀ। ਜਾਂ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਰਾਦਰ ਅਪਮਾਨ ਕਰਕੇ ਮਤਲਬ ਇਸ ਢੰਗ ਨਾਲ ਉਹਨਾਂ ਨੇ ਸਾੜਨਾ ਸੀ। ਇਹ ਸੋਚਣਾ ਪਏਗਾ ਭਾਈ। 7 ਨਵੰਬਰ ਨੂੰ ਆਉਣ ਵਾਲਾ ਜਿਹੜਾ ਸ਼ੁੱਕਰਵਾਰ ਹੈ, 11 ਤੋਂ ਲੈ ਕੇ 2 ਵਜੇ ਦਾ ਟਾਈਮ ਹੈ। ਹਾਂਜੀ। ਆਪਣੇ ਬੱਚਿਆਂ ਸਮੇਤ ਹਾਜ਼ਰੀ ਲਗਵਾਓ। ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਜੀ। ਉੱਥੇ ਆਓ। ਸਾਰੇ ਇਕਮੁੱਠ ਹੋ ਕੇ ਜਿਹੜਾ ਯੂਐਨ ਦਾ ਜਨਰਲ ਸੈਕਟਰੀ ਹੈ ਉਹਨੂੰ ਜਗਾਈਏ ਕਿ ਉਹ ਸਿੱਖਾਂ ਦੇ ਕਾਤਲ ਅੱਜ ਵੀ ਦੰਦਾਂ ਨਾ ਰਹਿਣ, ਤੇ ਇਹਦੇ ਵਾਸਤੇ ਆਪਣੇ ਅੱਖਾਂ ਖੋਲੋ ਤੇ ਸਿੱਖ ਕੌਮ ਦਾ ਜਿਹੜਾ ਖੁਦ ਜਿਹੜਾ ਆਪਣਾ ਰਾਜ ਹੈ ਹਾਂਜੀ, ਉਹ ਦੋ, ਤਾਂ ਕਿ ਸਿੱਖ ਦੁਬਾਰਾ ਸਿੱਖ ਕੌਮ ਦੇ ਉੱਪਰ ਇਸ ਤਰ੍ਹਾਂ ਕੋਈ ਵੀ ਦਰਿੰਦਾ ਅੱਖ ਨਾ ਉਠਾ ਸਕੇ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ, ਕਿਉਂਕਿ ਸਾਡਾ ਸਮਾਪਤੀ ਦਾ ਟਾਈਮ ਹੋ ਰਿਹਾ ਔਰ ਕਾਫੀ ਟਾਈਮ ਉੱਪਰ ਵੀ ਹੋ ਗਿਆ। ਇਸੇ ਤਰ੍ਹਾਂ ਇਸੇ ਮੁੱਦੇ ਦੇ ਉੱਪਰ ਅਸੀਂ ਚਾਹਾਂਗੇ ਤੁਸੀਂ TV 84 ਦੇ ਦਰਸ਼ਕਾਂ ਦੇ ਦੁਬਾਰਾ ਤੋਂ ਰੂਬਰੂ ਹੋਵੋ, ਚਾਹੇ ਫੋਨ ਦੇ ਉੱਪਰ ਹੋਵੋ, ਚਾਹੇ ਸਾਡੇ ਸਟੂਡੀਓ ਦੇ ਵਿੱਚ ਆ ਕੇ ਹੋਵੇ। ਪਰ ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਣੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਫਿਰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।